सब का स्वागत है। प्रोग्राम लैके हाजिर हो चुके हैं जी। इस टाइम अपने नाल जुड़ चुके हैं हरजोत सिंह खालसा जी। अपडेट अमेरिका च स्वागत है जी। आयां नूं सत श्री अकाल। ਧੰਨਵਾਦ ਜੀ ਆਇਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 7 ਤਰੀਕ ਆ ਤੇ ਦਿਨ ਜਿਹੜਾ ਆ ਉਹ ਸ਼ੁੱਕਰਵਾਰ ਆ जी। तो प्रोग्राम शुरू करने तो पहले साढ़े अज के जोड़े स्पॉन्सर्स आ उन्हों का धन्यवाद करते हैं। खालसा इंश्योरेंस एजेंसी वाले जिन्होंने कोलों हर तरीके की इंश्योरेंस करवा सकते हो। कॉल करो इन्हों 408 272 2500 के उत्ते। इस दे नाल मनजीत सिंह नरेंद्र कौर क्लार्क क्लोविस, अमरजीत सिंह स्टॉकटन, गुरमीत गिल क्लोविस, सतनाम सिंह यूबा सिटी, बीसला परिवार फ्रेजनो, करनैल रंधावा सैक्रामेंटो, बिंदर धालीवाल बेकरसफील्ड। इन्होंने सबना का बहुत बहुत धन्यवाद। जेकर तुसीं या कोई होर कारोबार इस प्रोग्राम को स्पॉन्सर करना चाहते हो संपर्क कर सकते हो नंबर 408 722 76 98 के उत्ते ਜੀ। ਇੱਕ ਵਾਰੀ ਫਿਰ ਆਪਾਂ ਸਾਰੇ ਹੀ ਜਿੰਨੇ ਸ਼ਹੀਦ ਹੋਏ ਹੈਗੇ ਜੂਨ 1984 ਦੇ ਵਿੱਚ ਉਹਨਾਂ ਸਾਰਿਆਂ ਨੂੰ ਯਾਦ ਕਰਦੇ ਹੈਗੇ ਆ। ਉਦੋਂ ਦੀ ਜਿਹੜੀ ਜ਼ਾਲਮ ਸਰਕਾਰ ਆ ਉਸਨੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ ਸੀ ਅਤੇ ਅੱਜ ਦੇ ਦਿਨ ਜਿਹੜੀਆਂ ਆ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਸ਼ਵੇਕ ਸਿੰਘ, ਜਨਰਲ ਸ਼ਵੇਕ ਸਿੰਘ ਅਤੇ ਭਾਈ ਅਮਰੀਕ ਸਿੰਘ ਉਹਨਾਂ ਦੀਆਂ ਜਿਹੜੀਆਂ ਲਾਸ਼ਾਂ ਆ ਉਹ ਉੱਥੋਂ ਬਿਲਡਿੰਗ 'ਚੋਂ ਕੱਢ ਲਈਆਂ ਗਈਆਂ ਸੀਗੀਆਂ ਅਤੇ ਕਹਿੰਦੇ ਭਈ ਜਿਹੜੀ ਆਰਮੀ ਆ ਇੰਡੀਆ ਦੀ ਉਸ ਨੇ ਹਰਿਮੰਦਰ ਸਾਹਿਬ ਕੰਪਲੈਕਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਸੀ ਜੂਨ 7 ਨੂੰ। ਇੱਕ ਵਾਰੀ ਫਿਰ ਜਿਹੜੀਆਂ ਕੌਮਾਂ ਦਾ ਕਤਲੇਆਮ ਹੁੰਦਾ ਆ ਉਹ ਮਰਦੀਆਂ ਨਹੀਂ ਜਦੋਂ ਤੱਕ ਤੁਸੀਂ ਆਪਣਾ ਇਤਿਹਾਸ ਨਹੀਂ ਭੁੱਲਦੇ। ਜੂਨ 9 ਨੂੰ ਜਿਹੜਾ ਹੈਗਾ ਆ ਐਤਵਾਰ ਵਾਲੇ ਦਿਨ ਸੈਨ ਫਰਾਂਸਿਸਕੋ ਦੇ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਨ 'ਤੇ ਅਤੇ ਜਿਹੜੇ 1984 ਦੇ ਵਿੱਚ ਜਿਹੜੇ ਸਿੰਘ ਸ਼ਹੀਦ ਹੋਏ ਹੈਗੇ ਆ ਉਸ ਟਾਈਮ 'ਤੇ ਇੰਡੀਆ ਦੀ ਜ਼ਾਲਮ ਸਰਕਾਰ ਵੱਲੋਂ ਅਤੇ ਉਹਨਾਂ ਦੀ ਯਾਦ ਦੇ ਵਿੱਚ ਨਗਰ ਕੀਰਤਨ ਹੋਣਾ ਆ ਸੈਨ ਫਰਾਂਸਿਸਕੋ 'ਚ ਸਵੇਰੇ 9 ਵਜੇ ਦੇ ਕਰੀਬ। ਅਤੇ ਬਹੁਤ ਦੂਰੋਂ ਦੂਰੋਂ ਸਾਰੇ ਗੁਰੂ ਘਰਾਂ ਦੇ ਵਿੱਚੋਂ ਬੱਸਾਂ ਵੀ ਜਾ ਰਹੀਆਂ ਹੈਗੀਆਂ, ਲੋਕ ਕਾਰਾਂ 'ਚ ਵੀ ਆ ਰਹੇ ਆ। ਸੋ ਉਹਦੇ ਬਾਰੇ ਕੱਲ੍ਹ ਵੀ ਇਨਫੋਰਮੇਸ਼ਨ ਦਿੱਤੀ ਸੀ, ਸਵੇਰੇ ਵੀ, ਦੁਪਹਿਰ ਵਾਲੇ ਪ੍ਰੋਗਰਾਮ 'ਚ ਵੀ, ਅੱਜ ਵੀ। ਆਪਾਂ ਪੰਜਾਬੀ ਰੇਡੀਓ USA ਵੱਲੋਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਜਿਹੜੇ ਗੁਰੂ ਘਰੋਂ ਬੱਸਾਂ ਜਾ ਰਹੀਆਂ, ਜਿਹੜਾ ਅੱਜ ਦੁਪਹਿਰ ਨੂੰ ਪ੍ਰੋਗਰਾਮ ਹੋਣਾ ਹੈਗਾ 4 ਵਜੇ ਤੋਂ ਲੈ ਕੇ 5:30 ਵਜੇ ਤਾਈਂ, ਉਹ ਵੀ ਸ਼ਹੀਦਾਂ ਨੂੰ ਸਮਰਪਿਤ ਆ। ਉਹਦੇ 'ਚ ਤੁਸੀਂ ਆਪਣੇ ਕੰਟੈਕਟ 'ਤੇ ਦੱਸ ਸਕਦੇ ਕਿ ਉਹ ਕਈ ਵਾਰੀ ਟਾਈਮਿੰਗ ਕੀ ਆ, ਕਿੰਨੇ ਵਜੇ ਚੱਲਣਾ, ਕਿਹੜੇ ਗੁਰੂ ਘਰ 'ਚੋਂ ਚੱਲਣੀ ਆ। ਕਈ ਬਜ਼ੁਰਗਾਂ ਨੂੰ ਨਹੀਂ ਪਤਾ ਹੁੰਦਾ, ਫਿਰ ਉਹ ਉਸ ਟਾਈਮ ਦੇ ਉੱਤੇ ਉੱਥੇ ਪਹੁੰਚ ਜਾਣ, ਕਿਉਂਕਿ ਖਾਸ ਕਰਕੇ ਜਿਹੜੀਆਂ ਫਰਿਜ਼ਨੋ ਏਰੀਏ ਤੋਂ ਆਉਣੀਆਂ ਉਹ ਉਹਨਾਂ ਨੇ ਅਰਲੀ ਤੁਰਨਾ ਹੈਗਾ 5-6 ਵਜੇ ਦੇ ਕਰੀਬ। ਸੋ ਉਹ ਜ਼ਰੂਰ ਤੁਸੀਂ ਕਾਲਾਂ ਕਰਕੇ ਉਸ ਟਾਈਮ ਦੱਸ ਦਿਓ। ਕਨਫਰਮ ਜਿਹੜਾ ਜੀ ਬਿਲਕੁਲ ਤੁਸੀਂ ਕਰ ਲਿਓ। ਜਿੱਦਾਂ ਸਾਨੂੰ ਪਤਾ ਵੀ ਫਰਿਜ਼ਨੋ ਵਾਲੇ ਇਲਾਕੇ ਦੇ ਵਿੱਚੋਂ ਜਿਹੜੀ ਉੱਥੇ ਜਾਣੀਆਂ ਸੰਗਤਾਂ, ਸੋ ਉੱਥੇ ਤੁਸੀਂ ਜਿਹੜੇ ਕੁਛ ਕੁ ਨੰਬਰਾਂ ਦੇ ਉੱਤੇ ਜਿਹੜੀ ਕਾਲ ਕਰ ਲਿਓ। ਜਿਨ੍ਹਾਂ ਨੂੰ ਨੰਬਰ ਚਾਹੀਦਾ ਹੋਵੇ ਤੁਸੀਂ ਸਟੂਡੀਓ 'ਚ ਕਾਲ ਕਰਕੇ ਜਿਹੜੇ ਇਹਨਾਂ ਦੇ ਨੰਬਰ ਆ ਉਹ ਤੁਸੀਂ ਪੁੱਛ ਸਕਦੇ ਹੋ ਵੀ ਜਿਹੜੀ ਫਰਿਜ਼ਨੋ ਦੀ ਸੰਗਤ ਆ, ਖਾਸ ਕਰਕੇ ਜਿਨ੍ਹਾਂ ਨੇ ਉੱਧਰੋਂ ਆਉਣਾ ਹੈਗਾ ਆ। ਸੋ ਸਾਰਿਆਂ ਨੂੰ ਬੇਨਤੀ ਆ ਹੁਮ ਹੁਮਾ ਕੇ ਜਿਹੜੇ ਆ ਉਹ ਤੁਸੀਂ ਪਹੁੰਚਣਾ ਆ। ਪਰਸੋਂ ਨੂੰ ਜਿਹੜਾ ਨਗਰ ਕੀਰਤਨ ਆ ਸੈਨ ਫਰਾਂਸਿਸਕੋ ਦੇ ਵਿੱਚ, ਹੁਣ ਇਸ ਨਗਰ ਕੀਰਤਨ ਨੂੰ ਹੁੰਦਿਆਂ ਕੋਈ ਬਹੁਤਾ ਸਮਾਂ ਨਹੀਂ ਹੋਇਆ, ਪਹਿਲੋਂ ਹੁੰਦਾ ਸੀ ਫਿਰ ਵਿੱਚ ਕਾਫੀ ਲੰਬਾ ਗੈਪ ਰਿਹਾ ਆ ਅਤੇ ਹੁਣ ਮੁੜ ਕੇ ਦੁਬਾਰਾ ਸਾਰਿਆਂ ਦੇ ਉਪਰਾਲਿਆਂ ਦੇ ਸਦਕਾ ਜਿਹੜਾ ਯਤਨਾਂ ਦੇ ਸਦਕਾ ਇਹ ਆਰੰਭ ਹੋਇਆ ਆ। ਸੋ ਜ਼ਰੂਰ ਪਹੁੰਚੀਏ। ਉੱਥੇ ਦੇਖੋ ਕਈ ਤਰ੍ਹਾਂ ਦੀਆਂ ਜਿਹੜੀਆਂ ਮਾਰਚਾਂ ਹੁੰਦੀਆਂ ਰਹਿੰਦੀਆਂ ਨੇ ਸੈਨ ਫਰਾਂਸਿਸਕੋ ਦੇ ਵਿੱਚ, ਅਤੇ ਆਪਾਂ ਨੂੰ ਵੀ ਜਿਹੜਾ ਆਪਣੇ ਦੇ ਨਾਲ ਜਿਹੜਾ ਜੈਨੋਸਾਈਡ ਹੋਇਆ, ਕਤਲੇਆਮ ਹੋਇਆ ਆ, ਉਸ ਦੀ ਗੱਲ ਸਾਰਿਆਂ ਤੱਕ ਪਹੁੰਚਾਉਣੀ ਚਾਹੀਦੀ ਹੈ। ਲਿਟਰੇਚਰ ਦੇ ਉੱਤੇ ਖਾਸ ਧਿਆਨ ਰੱਖੋ। ਜਿਹੜੇ ਪੈਂਫਲੇਟ ਵਗੈਰਾ ਹੁੰਦੇ ਆ ਉੱਥੇ ਆਲੇ ਦੁਆਲੇ ਇਰਦ ਗਿਰਦ ਜਿਹੜੇ ਆਏ ਹੋਏ ਲੋਕ ਆ ਉਹਨਾਂ ਨੂੰ ਜਿਹੜਾ ਉਹ ਪਹਿਲੋਂ ਵੀ ਵੰਡਦੇ ਰਹੇ ਆ, ਇਸ ਵਾਰੀ ਵੀ ਜਿਹੜੇ ਉਹ ਵੰਡੇ ਜਾਣਗੇ। ਸੋ ਜਿਹੜੀ ਇਹ ਸੋਵਰਨਟੀ ਰੈਲੀ ਹੈਗੀ ਆ ਇਸ ਦੇ ਵਿੱਚ ਹੁਮ ਹੁਮਾ ਕੇ ਸਾਰੇ ਜਣੇ ਸਮੇਂ ਸਿਰ ਜਿਹੜਾ ਉਹ ਪਹੁੰਚੋ। ਗੁਰੂ ਕੇ ਲੰਗਰ ਦਾ ਟੁੱਟ ਜਿਹੜੇ ਉੱਥੇ ਚੱਲਣਗੇ। ਸੋ ਸਾਰਿਆਂ ਨੇ ਜਿਹੜੇ ਕੇਸਰੀ ਰੰਗ ਦੀਆਂ ਪੱਗਾਂ, ਜਿਹੜੀਆਂ ਚੁੰਨੀਆਂ ਇੱਦਾਂ ਦੇ ਜਿਹੜੇ ਆ ਉਹ ਤੁਸੀਂ ਲੈ ਕੇ ਬੰਨ੍ਹ ਕੇ ਸਿਰਾਂ ਦੇ ਉੱਤੇ ਦਸਤਾਰਾਂ ਸਜਾ ਕੇ ਜਿਹੜੇ ਉਹ ਤੁਸੀਂ ਹੁਮ ਹੁਮਾ ਕੇ ਉੱਥੇ ਪਹੁੰਚੋ ਜੀ। ਅਤੇ ਹਰਜੋਤ ਸਿੰਘ ਜੀ ਅਗਲੀਆਂ ਜਿਹੜੀਆਂ ਹੁਣ ਆਪਾਂ ਜੇ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਹੁਣੇ ਫਿਲੀਪੀਨਜ਼ ਵਾਲੇ ਇਲਾਕੇ ਤੋਂ ਜਿਹੜੀ ਖਬਰ ਆ ਰਹੀ ਆ, ਅਮਰੀਕਾ ਦਾ ਇੱਕ ਨੇਵੀ ਸ਼ਿਪ ਅਤੇ ਜਿਹੜਾ ਰਸ਼ੀਆ ਦਾ ਇੱਕ ਜਿਹੜਾ ਸਮੁੰਦਰੀ ਬੇੜਾ ਆ, ਲੜਾਕੂ ਬੇੜਾ ਆ, ਉਸ ਦੀ ਆਪਸ ਦੇ ਵਿੱਚ ਕਹਿੰਦੇ ਟੱਕਰ ਹੁਣ ਜਿਹੜੀ ਆ ਉਹ ਬਾਲ ਜਿਹੜੀ ਬਚੀ ਆ। 50 ਤੋਂ 100 ਫੁੱਟ ਹੀ ਦਰਮਿਆਨ ਇਹਨਾਂ ਦੋਨਾਂ ਜਿਹੜੇ ਆ ਵੱਡੇ ਸਮੁੰਦਰੀ ਜਹਾਜ਼ਾਂ ਦੇ ਦਰਮਿਆਨ ਰਹਿ ਗਿਆ ਸੀਗਾ। ਲਾਗੋਂ ਦੀ ਇੱਕ ਜਿਹੜਾ ਜਹਾਜ਼ ਆ ਦੂਜੇ ਪਾਸੋਂ ਲੰਘ ਗਿਆ। USS ਜਿਹੜਾ ਆ ਚਾਂਸਲਰ ਵਿਲ ਉਹ ਉੱਥੇ ਜਾ ਰਿਹਾ ਸੀਗਾ। ਸੋ ਅਮਰੀਕਾ ਵਾਲੇ ਕਹਿ ਰਹੇ ਆ ਵੀ ਜਿਹੜੇ ਰਸ਼ੀਆ ਦਾ ਡਿਸਟਰੋਇਰ ਸੀਗਾ ਉਹ ਉਸਨੇ ਗਲਤ ਮਨੂਵਰ ਕੀਤਾ, ਜਿਸ ਕਰਕੇ ਇੰਨਾ ਨਜ਼ਦੀਕ ਜਿਹੜਾ ਉਹ ਆ ਗਿਆ। ਅਤੇ ਕਹਿੰਦੇ ਵੀ ਜਿਹੜਾ ਇਹ ਰਵੱਈਆ ਰਿਹਾ ਆ ਇਹ ਬਹੁਤ ਹੀ ਅਨਸੇਫ ਸੀਗਾ।
ਤੇ ਬਹੁਤ ਹੀ ਅਨਪ੍ਰੋਫੈਸ਼ਨਲ ਸੀਗਾ। ਸੋ ਇਸ ਦੇ ਆਖਿਆ ਤੇ ਓਬਵੀਅਸਲੀ ਫਿਰ ਰਸ਼ੀਆ ਵਾਲਿਆਂ ਨੇ ਤਾਂ ਅਮਰੀਕਾ ਵਾਲਿਆਂ ਦਾ ਹੀ ਕਸੂਰ ਕਰਨਾ ਸੀਗਾ ਵੀ ਕਹਿੰਦੇ ਵੀ ਜਿਹੜਾ ਚਾਂਸਲਰ ਵਿਲ ਸੀਗਾ ਉਸ ਨੇ ਜਿਹੜਾ ਗਲਤ ਮਨੂਵਰ ਕੀਤਾ, ਜਿਸ ਕਰਕੇ ਇਹ ਖਤਰਾ ਉਹ ਬਣਿਆ ਆ। ਸੋ ਇਹ ਫਿਲੀਪੀਨਸ ਦੇ ਵਿੱਚ ਉੱਥੇ ਦੇ ਲੋਕਲ ਸਮੇਂ ਦੇ ਮੁਤਾਬਕ ਤਕਰੀਬਨ ਜਿਹੜਾ ਦੁਪਹਿਰ ਨੂੰ 12 ਕੁ ਵਜੇ ਇਹ ਘਟਨਾ ਜਿਹੜੀ ਆ ਹੁੰਦੀ ਬਾਲ ਜਿਹੜੀ ਬਚੀ ਆ। ਤੇ ਹੁਣ ਦੋਨੋਂ ਹੀ ਜਾਣੇ ਇੱਕ ਦੂਜੇ ਦੇ ਉੱਤੇ ਜਿਹੜਾ ਦੋਸ਼ ਆ ਉਹ ਲਾ ਰਹੇ ਆ। ਤੇ ਇੱਧਰ ਜਿਹੜੇ ਨੇਵੀ ਵਾਲੇ ਆ ਉਹ ਡੈਫੀਨੇਟਲੀ ਅਸੀਂ ਜਾਂਚ ਵੀ ਜਿਹੜੀ ਉਹ ਕਰਨਗੇ ਵੀ ਕੀ ਕਾਰਨ ਰਹੇ ਵੀ ਇੰਨਾ ਨਜ਼ਦੀਕ ਜਿਹੜਾ ਪਹੁੰਚ ਗਿਆ, ਕਿਉਂਕਿ ਜੇ ਹੋ ਜਾਂਦਾ, ਰੱਬ ਨਾ ਕਰਦਾ ਵੀ ਜੇ ਇੱਦਾਂ ਦੀ ਕੋਈ ਚੀਜ਼ ਹੋ ਜਾਂਦੀ ਤਾਂ ਬਹੁਤ ਵੱਡਾ ਇੱਕ ਕਹਿ ਲਓ ਵੀ ਖਤਰਾ, ਕਿਉਂਕਿ ਹਥਿਆਰਾਂ ਨਾਲ ਲੈਸ ਹੁੰਦੇ ਆ ਤੇ ਹੋਰ ਬਹੁਤ ਕੁਝ ਹੁੰਦਾ ਆ। ਤੇ ਇਸ ਨੂੰ ਕਈ ਵਾਰੀ ਐਕਟ ਆਫ ਵਾਰ ਜਾਂ ਇੱਦਾਂ ਦੀਆਂ ਚੀਜ਼ਾਂ ਦੇ ਵਜੋਂ ਵੀ ਜਿਹੜਾ ਉਹ ਦੇਖ ਲਿਆ ਜਾਂਦਾ ਤੇ ਇਹ ਕੰਮ ਜਿਹੜਾ ਅੱਗੇ ਤੋਂ ਅੱਗੇ ਬਹੁਤ ਵੱਧ ਸਕਦਾ ਸੀਗਾ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਯੂਐਸ ਤੇ ਮੈਕਸੀਕੋ ਦੀ ਟੈਰਿਫ ਦੀ ਗੱਲ ਚੱਲ ਰਹੀ ਆ। ਅੱਜ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਸ਼ਾਮ ਨੂੰ ਉਹ ਵਾਸ਼ਿੰਗਟਨ ਦੇ ਵਿੱਚ ਪਹੁੰਚ ਜਾਣਗੇ ਆਪਣੇ ਯੂਰਪੀਅਨ ਦੌਰੇ ਤੋਂ ਜਿਹੜੇ ਗਏ ਹੋਏ ਹੈਗੇ ਆ। ਉਹਦੇ ਸੰਬੰਧ ਵਿੱਚ ਉਹਨਾਂ ਨੇ ਕਿਹਾ ਵੀ ਹੋ ਸਕਦਾ ਆਪਾਂ ਇਸ ਵੀਕਐਂਡ ਤੇ ਡਿਸਾਈਡ ਕਰ ਲਈਏ ਉਹ ਜਿਹੜਾ ਟੈਰਿਫ ਲੱਗਣਾ ਉਹਨੂੰ ਥੋੜ੍ਹਾ ਹੋਲਡ ਆਫ ਕਰ ਲਈਏ, ਕਿਉਂਕਿ ਮੈਕਸੀਕੋ ਵੱਲੋਂ ਕਹਿੰਦੇ ਕਾਫੀ ਗੁੱਡ ਸਾਈਨ ਆਏ ਹੈਗੇ ਆ। ਜਿਹੜੇ ਮੈਕਸੀਕੋ ਦੇ ਆਫੀਸ਼ੀਅਲਸ ਆ, ਇੱਕ ਤਾਂ ਨੈਗੋਸ਼ੀਏਸ਼ਨਸ ਪੂਰੀ ਤਰ੍ਹਾਂ ਚੱਲ ਰਹੀਆਂ ਹੈਗੀਆਂ ਤੇ ਉਹਨਾਂ ਨੇ ਇਹ ਪਲੈਜ ਕੀਤਾ ਹੈਗਾ ਵੀ 6000 ਦੇ ਕਰੀਬ ਜਿਹੜੇ ਨੈਸ਼ਨਲ ਗਾਰਡਸ ਹੈਗੇ ਆ ਉਹ ਮੈਕਸੀਕੋ ਵਾਲੇ ਗੋਟਾਮਾਲਾ ਜਿਹੜਾ ਬਾਰਡਰ ਹੈਗਾ ਉਹਦੇ ਉੱਤੇ ਉਹ ਲਾਉਣਗੇ, ਤਾਂ ਕਿ ਜਿਹੜੇ ਆ ਉਹ ਥਰਡ ਕੰਟਰੀਜ਼ ਜਿਹੜੀਆਂ ਗੋਟਾਮਾਲਾ ਜਾਂ ਐਲ ਸਲਵਾਡੋਰ ਜਾਂ ਹੋਂਡਰਾਸ ਹੈਗੀਆਂ ਉੱਥੋਂ ਜਿਹੜੇ ਮਾਈਗ੍ਰੈਂਟਸ ਆ ਰਹੇ USA ਦੇ ਵਿੱਚ ਉਹਨਾਂ ਨੂੰ ਉੱਥੇ ਹੀ ਜਿਹੜਾ ਰੋਕਿਆ ਜਾ ਸਕੇ। ਜੀ ਬਿਲਕੁਲ। ਸੋ ਆਈ ਥਿੰਕ ਮੈਕਸੀਕੋ ਇਹ ਕਾਫੀ ਜਿਹੜਾ ਇਕਨੋਮਿਕ ਪ੍ਰੈਸ਼ਰ ਹੈ, ਟੈਰਿਫ ਦਾ ਪ੍ਰੈਸ਼ਰ ਆ, ਉਸ ਨੂੰ ਦੇਖ ਰਿਹਾ ਆ ਵੀ ਉਹਨਾਂ ਦੇ ਲਈ ਘਾਤਕ ਸਿੱਧ ਹੋ ਸਕਦਾ ਵੀ ਜਿਹੜੇ ਉੱਥੇ ਉਹਨਾਂ ਦਾ ਉਤਪਾਦਨ ਹੁੰਦਾ ਆ ਉਹ ਕਾਫੀ ਜ਼ਿਆਦਾ ਬਾਅਦ ਦੇ ਵਿੱਚ ਘਟੂਗਾ। ਜੋਬਾਂ ਜਾਣ ਦਾ ਖਤਰਾ ਵੀ ਜਿਹੜਾ ਉਹਨਾਂ ਨੂੰ ਬਣਦਾ ਆ, ਕਿਉਂਕਿ ਚਾਹੇ US ਦੇ ਇੰਪੋਰਟਰ ਦੇ ਉੱਤੇ ਤੇ ਕੰਜ਼ਿਊਮਰ ਦੇ ਉੱਤੇ ਹੀ ਭਾਰ ਪੈਣਾ ਆ, ਪਰ ਇਹ ਆ ਵੀ ਫਿਰ ਸਮਾਨ ਜਿਹੜਾ ਉਹਨਾਂ ਦਾ ਘੱਟ ਜਿਹੜਾ ਉਹ ਵਿਕੂਗਾ ਤੇ ਉਹਨਾਂ ਨੂੰ ਇਸ ਚੀਜ਼ ਦਾ ਡਰ ਹੈਗਾ ਆ। ਤੇ ਨਬਜ਼ ਜਿਹੜੀ ਆ ਉਹ ਉਹਨਾਂ ਨੇ ਸਹੀ ਇੱਕ ਹਿਸਾਬ ਦੇ ਨਾਲ ਜਿਹੜੀ ਫੜੀ ਹੋਈ ਆ, ਪਰ ਹੋਪਫੁਲੀ ਜਿਹੜਾ ਕੋਈ ਨੈਗੋਸੀਏਸ਼ਨ ਦੇ ਨਾਲ ਜਿਹੜੀ ਕੋਈ ਗੱਲਬਾਤ ਬਣ ਜਾਵੇ, ਇਹ ਜਿਹੜੀ ਦੇਖਣ ਵਾਲੀ ਗੱਲ ਰਹੂਗੀ। ਗੋਟਾਮਾਲਾ ਦੇ ਜਿੱਦਾਂ ਤੁਸੀਂ ਦੱਸਿਆ ਵੀ ਬਾਰਡਰ ਤੇ ਫੌਜੀ ਲਾਉਣ ਦੀ ਉਹਨਾਂ ਨੇ ਗੱਲ ਜਿਹੜੀ ਆ ਰੱਖੀ ਆ। ਕੱਲ੍ਹ ਤਾਂ ਇੱਕ ਹਿਸਾਬ ਨਾਲ ਹਰਜੋਤ ਸਿੰਘ ਜੀ ਪਹਿਲਾਂ ਕਹਿ ਰਹੇ ਸੀਗੇ ਵੀ ਨਹੀਂ ਜੋ ਮਰਜ਼ੀ ਹੋ ਜਾਵੇ ਆਪਾਂ ਲਾ ਹੀ ਦੇਣਾ ਆ, ਵੀ 10 ਤਰੀਕ ਨੂੰ ਜਿਹੜੇ ਆ ਉਹ ਲੱਗਣਗੇ, ਪਰ ਅੱਜ ਹੀ ਜਿਹੜਾ ਕੁਝ ਸਮਾਂ ਪਹਿਲਾਂ ਹੀ ਇਨਫੈਕਟ ਹਰਜੋਤ ਸਿੰਘ ਜੀ ਮੈਕਸੀਕੋ ਤੋਂ ਇਹਨਾਂ ਨੇ ਖਬਰ ਆਈ ਆ ਵੀ ਉਹ ਫੌਜੀ ਲਾਉਣ ਦੇ ਲਈ ਤਿਆਰ ਨੇ ਹੁਣ ਵੀ ਉਸ ਬਾਰਡਰ ਦੇ ਉੱਤੇ। ਤੇ ਹੋ ਸਕਦਾ ਵੀ ਜਿਹੜੇ ਰਾਸ਼ਟਰਪਤੀ ਟਰੰਪ ਇਸ ਦੇ ਉੱਤੇ ਥੋੜ੍ਹੀ ਨਰਮੀ ਜਿਹੜੀ ਆ ਉਹ ਕਰਨ ਤੇ ਜਾਂ ਫਿਰ ਉਹਨਾਂ ਨੂੰ ਸਬਕ ਸਿਖਾਉਣ ਦੇ ਲਈ ਇੱਕ ਵਾਰੀ ਜਿਹੜੇ 5% ਟੈਰਿਫ ਆ ਉਹ ਲਾ ਹੀ ਦੇਣਗੇ, ਤਾਂ ਜੋ ਫਿਰ ਅਗਲੇ ਮਹੀਨੇ ਦੇ ਵਿੱਚ ਹੌਲੀ ਜਿਹੜੇ ਆ ਉਹ ਹੋਰ ਮੰਗਾਂ ਜਿਹੜੀਆਂ ਉਹ ਆਪਣੀਆਂ ਮਨਵਾ ਸਕਣ। ਸੋ ਲੈਟਸ ਸੀ ਜਿਹੜਾ ਆ ਉਹ ਕੀ ਹੁੰਦਾ ਵੀ 6000 ਫੌਜੀ ਬਹੁਤ ਹੁੰਦਾ ਆ, ਗਾਰਡ ਟਰੂਪਸ ਜਿਹੜੇ ਆ ਇੱਕ ਬਾਰਡਰ ਦੇ ਉੱਤੇ ਜਿਹੜਾ ਆ ਅਚਨਚੇਤ ਤੇ ਲਾਉਣੇ ਹੁੰਦੇ ਜਦੋਂ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਮਿਨੇਆਪੋਲਿਸ ਤੋਂ ਆ ਰਹੀ ਆ। ਮਿਨੇਆਪੋਲਿਸ ਦੇ ਵਿੱਚ ਇੱਕ ਜਿਹੜਾ ਪੁਲਿਸ ਆਫੀਸਰ ਜਿਹੜਾ ਸੀਗਾ, ਐਕਸ ਪੁਲਿਸ ਆਫੀਸਰ ਮੁਹੰਮਦ ਨੂਰ, ਜਿਹੜਾ ਕਿ ਸੋਮਾਲੀਆ ਨੂੰ ਬਿਲੋਂਗ ਕਰਦਾ ਸੀ, ਉਹ ਕੁਝ ਸਾਲ ਪਹਿਲਾਂ ਜਿਹੜੀ ਆ ਇੱਕ ਸ਼ੂਟਿੰਗ ਹੋਈ ਸੀ ਜਿਹਦੇ ਵਿੱਚ ਉਸਨੇ ਚਿੱਟੇ ਮੂਲ ਦੀ ਇੱਕ ਲੇਡੀ ਜਿਹੜੀ ਆ ਆਸਟ੍ਰੇਲੀਆ ਤੋਂ ਇੱਥੇ ਸੀ ਉਹਨੂੰ ਮਾਰ ਦਿੱਤਾ ਸੀ। ਸੋ ਉਹਦੇ ਸੰਬੰਧ ਦੇ ਵਿੱਚ ਕਿਉਂਕਿ ਇਹ ਜਿਹੜੀ ਫਿਰ ਹੈਡਲਾਈਨ ਬਹੁਤ ਬਣੀਆਂ ਸੀਆਂ ਵੀ ਇਹ ਹੋ ਸਕਦਾ ਰੇਸਟ ਬੇਸਡ ਜਿਹੜਾ ਇਹ ਸ਼ੂਟਿੰਗ ਹੋਈ ਸੀ, ਜਿਹਦੇ ਨਾਲ ਹੁਣ ਜਿਹੜਾ ਕੇਸ ਚੱਲ ਰਿਹਾ ਸੀ ਉਸ ਪੁਲਿਸ ਆਫੀਸਰ ਦੇ ਉੱਤੇ, ਤੇ ਉਸ ਨੂੰ ਜਿਹੜੀ ਆ ਅੱਜ ਜੱਜ ਨੇ 12.5 ਸਾਲ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਹੈਗੀ ਆ। ਜੀ ਉਧਰ ਜੇ ਗੱਲ ਕਰਦੇ ਜਾਈਏ, ਜਿਹੜੇ ਚਾਈਨਾ ਨੇ ਸਪੇਨ ਤੋਂ 94 ਜਿਹੜੇ ਤਾਈਵਾਨ ਦੇ ਕ੍ਰਿਮੀਨਲ ਸਸਪੈਕਟ ਆ ਜਿਨ੍ਹਾਂ ਦੇ ਉੱਤੇ ਚਾਈਨਾ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਕਹਿ ਲਓ ਵੀ ਚਾਰਜ ਸੀਗੇ, ਉਹਨਾਂ ਦਾ ਇੱਕ ਵਿਸ਼ੇਸ਼ ਚਾਰਟਰ ਪਲੇਨ ਜਿਹੜਾ ਆ ਸਪੇਨ ਤੋਂ ਆਇਆ ਆ ਤੇ ਉਹਨਾਂ ਨੂੰ ਆਉਂਦਿਆਂ ਹੀ ਜਿਹੜਾ ਉੱਥੇ ਗ੍ਰਿਫਤਾਰ ਆ ਉਹ ਕਰ ਲਿਆ ਗਿਆ ਆ। ਉਧਰ ਅਮਰੀਕੀ ਜਿਹੜੇ ਨੇ ਇਸ ਟਾਈਮ ਉਹ ਤਾਈਵਾਨ ਨੂੰ ਜਿਨ੍ਹਾਂ ਦਾ ਦੇਖੋ ਵੀ ਇੱਟ ਖੜੱਕਾ ਜਿਹੜਾ ਪੂਰਾ ਚੱਲਦਾ ਹੈ ਹਰਜੋਤ ਸਿੰਘ ਜੀ ਚਾਈਨਾ ਵਾਲਿਆਂ ਦੇ ਨਾਲ, ਤਕਰੀਬਨ $2 ਬਿਲੀਅਨ ਦੀਆਂ ਜਿਹੜੇ ਵੈਪਨਸ ਆ, ਹਥਿਆਰ ਆ
ਅਮਰੀਕਾ ਵਾਲੇ ਉਹਨਾਂ ਨੂੰ ਸੇਲ ਕਰਨ ਦੇ ਵੱਲ ਨੂੰ ਵੱਧ ਰਹੇ ਨੇ। ਅਮਰੀਕਾ ਤੇ ਚਾਈਨਾ ਦਾ ਜਿਹੜਾ ਟ੍ਰੇਡ ਵਾਰ ਆ ਉਹ ਕਹਿ ਲਓ ਵੀ ਇਸ ਟਾਈਮ ਬਿਲਕੁਲ ਖਟਾਸ ਦੇ ਉੱਤੇ ਜਿਹੜਾ ਇਹਨਾਂ ਦੋਨਾਂ ਦੇ ਪਹੁੰਚੇ ਹੋਏ ਆ। ਉਹ ਇੱਕ ਦੂਜੇ ਨੂੰ ਇਹ ਆਪਣੇ ਗੂੜੇ ਮਿੱਤਰ ਜਿਹੜੇ ਜ਼ਰੂਰ ਦੱਸਦੇ ਨੇ ਦੋਨਾਂ ਹੀ ਮੁਲਕਾਂ ਦੇ ਜਿਹੜੇ ਉਹ ਲੀਡਰ। ਤੇ ਤਾਈਵਾਨ ਇੱਕ ਅਜਿਹਾ ਜਿਹੜਾ ਮੁਲਕ ਹੈਗਾ ਹਰਜੋਤ ਸਿੰਘ ਜੀ ਵੀ ਜਿਸ ਨੂੰ ਲੈ ਕੇ ਚਾਈਨਾ ਬਹੁਤ ਹੀ ਜ਼ਿਆਦਾ ਕਹਿ ਲਓ ਵੀ ਰਹਿੰਦਾ ਆ ਵੀ ਇਸ ਦੇ ਬਾਰੇ ਕੋਈ ਬਹੁਤੀ ਗੱਲ ਨਹੀਂ ਕਰਨੀ, ਉਸ ਨੂੰ ਆਪਣਾ ਹਿੱਸਾ ਹੀ ਜਿਹੜਾ ਉਹ ਬਣਾ ਕੇ ਰੱਖਣਾ ਚਾਹੁੰਦਾ ਆ। 100 ਟੈਂਕ ਤੇ ਹੋਰ ਕਈ ਤਰੀਕੇ ਦੇ ਜਿਹੜੇ ਹਥਿਆਰ ਆ ਅਮਰੀਕਾ ਇਹਨਾਂ ਨੂੰ ਵੇਚਣ ਜਾ ਰਿਹਾ, ਤਕਰੀਬਨ $2 ਬਿਲੀਅਨ ਦੇ। ਸੋ ਜਿਹੜਾ ਟਾਈਪਈ ਹੈਗਾ ਆ ਉਹ ਜਿਹੜਾ ਇਹ ਹਥਿਆਰ ਖਰੀਦਣ ਜਾ ਰਿਹਾ। ਤਾਈਵਾਨ ਰਿਲੇਸ਼ਨ ਐਕਟ ਦੇ ਤਹਿਤ ਜਿਹੜਾ ਆ ਇਹ ਜਿਹੜੇ ਆ ਡਿਫੈਂਸ ਵੈਪਨਸ ਆ ਉਹ ਉੱਥੇ ਖਰੀਦ ਰਹੇ ਨੇ ਜੀ। ਅਗਲੀ ਖਬਰ ਜਿਹੜੀ ਆ ਰਹੀ ਹੈ ਯੂਐਸ ਇਕਨੋਮੀ ਦੇ ਨਾਲ ਰਿਲੇਟਡ ਹੈ। ਯੂਐਸ ਦੇ ਵਿੱਚ ਪਿਛਲੇ ਮਹੀਨੇ 75,000 ਜੌਬਸ ਜਿਹੜੀਆਂ ਆ ਉਹ ਐਡ ਹੋਈਆਂ ਹੈਗੀਆਂ, ਜਿਹੜੀਆਂ ਕਿ ਕਹਿੰਦੇ ਲੋ ਨੰਬਰ ਆ। ਅਨਪਲਾਇਮੈਂਟ ਰੇਟ ਜਿਹੜਾ ਸਟਿਲ 3.6% ਤੇ ਆ, ਜਿਹੜਾ ਕਿ 50 ਸਾਲ ਦੇ ਹਿਸਾਬ ਨਾਲ ਲੋਐਸਟ ਹੈਗਾ ਆ। ਕਹਿੰਦੇ ਵੀ ਘੱਟ ਜੋਬਾਂ ਐਡ ਕਰਨ ਦਾ ਜਿਹੜਾ ਰੀਜ਼ਨ ਇਹ ਆ ਵੀ ਜਿਹੜੀਆਂ ਇੰਟਰਨੈਸ਼ਨਲ ਟੈਂਸ਼ਨ ਚੱਲ ਰਹੀਆਂ ਹੈਗੀਆਂ ਚਾਈਨਾ ਤੇ ਯੂਐਸ ਦੀ, ਖਾਸ ਕਰਕੇ ਟੈਰਿਫ ਦੇ ਮਾਮਲੇ ਦੇ ਵਿੱਚ। ਇਸੇ ਤਰ੍ਹਾਂ ਜਿਹੜੀ ਮੈਕਸੀਕੋ ਦੇ ਨਾਲ ਲੇਟਲੀ ਜਿਹੜੀ ਟੈਰਿਫ ਲਾਉਣ ਦੀ ਗੱਲਬਾਤ ਹੋਈ ਆ। ਸੋ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ ਉਹ ਆਪਣੇ ਜਿਹੜੇ ਨਵੇਂ ਲੋਕਾਂ ਨੂੰ ਹਾਇਰ ਕਰਨ ਦੇ ਲਈ ਥੋੜ੍ਹਾ ਹੋਲਡ ਅਪ ਕਰ ਰਹੀਆਂ ਆ। ਕਹਿੰਦੇ ਜੇ ਇਸ ਤਰ੍ਹਾਂ ਚੱਲਦਾ ਰਿਹਾ ਤੇ ਆਉਣ ਵਾਲੇ ਸਮੇਂ 'ਚ ਫਿਰ ਇਹ ਕੰਮ ਰਿਸੈਸ਼ਨ ਵੱਲ ਨੂੰ ਵੀ ਜਿਹੜਾ ਵੱਧ ਸਕਦਾ ਹੈਗਾ ਜੀ। ਬਿਲਕੁਲ, ਇਹ ਜਿਹੜੇ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਬਹੁਤ ਘੱਟ ਜਿਹੜੀਆਂ ਜੌਬਸ ਆ ਇਸ ਪਿਛਲੇ ਮਹੀਨੇ ਦੇ ਵਿੱਚ ਹੋਈਆਂ ਸੀ। ਉੱਦਾਂ ਵੈਸੇ ਜੇ 2 ਮਹੀਨੇ ਪਹਿਲਾਂ ਦੇ ਵੀ ਆંકੜੇ ਦੇ ਉੱਤੇ ਨਜ਼ਰ ਮਾਰਿਆ ਜਾਵੇ ਤਾਂ ਉਦੋਂ ਵੀ ਜਿਹੜੀਆਂ ਬਹੁਤ ਘੱਟ ਜੌਬਸ ਕ੍ਰੀਏਟ ਹੋਈਆਂ ਸੀ, ਪਰ ਉਸ ਤੋਂ ਅਗਲੇ ਮਹੀਨੇ ਦੇ ਵਿੱਚ ਲੱਖਾਂ ਹੀ ਹੋਰ ਜੌਬਸ ਜਿਹੜੀਆਂ ਆਈ ਥਿੰਕ 200,000 ਦੇ ਤਕਰੀਬਨ ਜੌਬਸ ਜਿਹੜੀਆਂ ਉਹ ਨਵੀਆਂ ਐਡ ਹੋਈਆਂ ਸੀਗੀਆਂ। ਪਰ ਜਿੱਦਾਂ ਹੁਣ ਟ੍ਰੇਡ ਦਾ ਵੀ ਜਿਹੜਾ ਰੌਲਾ ਪੈ ਰਿਹਾ ਹੈ, ਖਾਸ ਕਰਕੇ 2 ਵੱਡੇ ਕਹਿ ਲਓ ਵੀ ਐਕਸਪੋਰਟਰ ਇੰਪੋਰਟਰਾਂ ਦੇ ਨਾਲ ਅਮਰੀਕਾ ਦਾ, ਉਹਦੇ ਕਰਕੇ ਜਿਹੜਾ ਫਰਕ ਤਾਂ ਉਹ ਕਾਫੀ ਜ਼ਿਆਦਾ ਪੈ ਸਕਦਾ ਆ। ਤੇ ਉਧਰ ਜੇ ਹਰਜੋਤ ਸਿੰਘ ਜੀ ਗੱਲ ਕਰੀਏ 6 ਜੂਨ ਜਿਹੜੀ ਉੱਥੇ ਆ ਗਈ ਆ ਤੇ ਥਰੀਸਾ ਮੇ ਕਹਿੰਦੇ ਅੱਜ ਅਧਿਕਾਰਤ ਤੌਰ ਤੇ ਕੰਜ਼ਰਵੇਟਿਵ ਲੀਡਰ ਦੇ ਵਜੋਂ ਉਹਨਾਂ ਨੇ ਸਟੈਪ ਡਾਊਨ ਜਿਹੜਾ ਆ ਉਹ ਕਰ ਦਿੱਤਾ ਆ। ਹੁਣ ਜਿਹੜਾ ਬ੍ਰਿਟੇਨ ਦੇ ਵਿੱਚ ਕੌਣ ਨਵਾਂ ਪ੍ਰਧਾਨ ਮੰਤਰੀ ਹੋਵੇਗਾ ਜਾਂ ਹੋਵੇਗੀ, ਇਹ ਜਿਹੜੀ ਦੇਖਣ ਵਾਲੀ ਗੱਲ ਰਹੇਗੀ। ਜਰਮੀ ਹੰਟ ਦਾ ਨਾਮ ਕਾਫੀ ਉੱਭਰ ਕੇ ਜਿਹੜਾ ਆ ਉੱਥੋਂ ਆ ਰਿਹਾ ਹੈਗਾ ਆ। ਤੇ ਕਹਿੰਦੇ ਵੀ ਉਨੀ ਦੇਰ ਤੱਕ ਕਾਰਜਕਾਰੀ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉੱਤੇ ਇਹ ਬਰਕਰਾਰ ਰਹੇਗੀ ਜਿੰਨੀ ਦੇਰ ਤੱਕ ਉਹਨਾਂ ਨੂੰ ਅਗਲਾ ਸਕਸੈਸਰ ਕੰਜ਼ਰਵੇਟਿਵ ਪਾਰਟੀ ਨੂੰ ਉੱਥੇ ਨਹੀਂ ਜਿਹੜਾ ਉਹ ਮਿਲ ਜਾਂਦਾ। ਸੋ ਹੁਣ ਵੀਕਐਂਡ ਦੇ ਉੱਤੇ ਇੱਦਾਂ ਲੱਗਦਾ ਵੀ ਉੱਥੇ ਕਾਫੀ ਜ਼ਿਆਦੀਆਂ ਬੈਠਕਾਂ, ਕਾਫੀ ਜ਼ਿਆਦਾ ਜਿਹੜਾ ਰੌਲਾ ਰੱਪਾ ਆ ਉਹ ਹੋਵੇਗਾ। ਬ੍ਰੈਕਸਿਟ ਨੂੰ ਲੈ ਕੇ ਇਹ ਕਹਿ ਲਓ ਵੀ ਦੂਜਾ ਪ੍ਰਧਾਨ ਮੰਤਰੀ ਆ ਜਿਹਦੀ ਬ੍ਰੈਕਸਿਟ ਨੇ ਇੱਕ ਹਿਸਾਬ ਨਾਲ ਬਲੀ ਲੈ ਲਈ ਆ। ਡੇਵਿਡ ਕੈਮਰੂਨ ਉਸ ਟਾਈਮ ਦੇ ਉੱਤੇ ਇਸ ਤੋਂ ਪਹਿਲਾਂ ਜਿਹੜੇ ਸੀਗੇ ਉਹ ਹਾਰ ਗਏ ਸੀਗੇ ਰੈਫਰੈਂਡਮ ਦੇ ਵਿੱਚ, ਤੇ ਉਹਨਾਂ ਦੀ ਵੀ ਛੁੱਟੀ ਹੋ ਗਈ। ਤੇ ਇਸ ਬੀਬੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਦੇ ਵਿੱਚ ਹੁਣ 2 ਸਾਲ ਤੋਂ ਵੱਧ ਦਾ ਵਕਫਾ ਹੋ ਗਿਆ ਸੀਗਾ, ਪਰ ਬ੍ਰੈਕਸਿਟ ਦਾ ਜਿਹੜਾ ਕੋਈ ਤਣ ਪੱਤਣ ਆ ਉਹ ਲੱਗੀ ਨਹੀਂ ਸੀ। ਤੇ ਹੁਣ ਦੇਖਦੇ ਹਾਂ ਵੀ ਨਵੇਂ ਲੀਡਰ ਜਿਹੜਾ ਹੋਊਗਾ ਉਸ ਦੇ ਨਾਲ ਕਿਸ ਤਰੀਕੇ ਦੀ ਗੱਲਬਾਤ ਆ ਉਹ ਬਣੂਗੀ। ਇਹ ਕੰਮ ਸੌਖਾ ਨਹੀਂ ਹੈਗਾ, ਕਾਫੀ ਜਿਹੜਾ ਇਹਨਾਂ ਦੇ ਲਈ ਮੁਸ਼ਕਿਲਾਂ ਹੋਣਗੀਆਂ ਜਿਹੜੇ ਵੀ ਨਵੇਂ ਲੀਡਰ ਉਹਦੇ ਪ੍ਰਾਈਮ ਮਿਨਿਸਟਰ ਉੱਥੇ ਆਉਣਗੇ। ਅਗਲੀ ਖਬਰ ਜਿਹੜੀ ਆ ਟੁਲਸਾ ਓਕਲਾਹੋਮਾ ਤੋਂ ਆ ਰਹੀ ਆ। ਕਹਿੰਦੇ ਵੀ ਉੱਥੇ ਕੱਲ ਇੱਕ 14 ਸਾਲ ਤੋਂ 17 ਸਾਲ ਦੇ 4 ਦੋਸਤ ਆਪਸ ਦੇ ਵਿੱਚ ਜਿਹੜੇ ਮੌਜ ਮੇਲਾ ਕਰ ਰਹੇ ਸੀ ਤੇ ਉਹਨਾਂ ਨੇ ਦੇਖਿਆ ਵੀ ਇੱਕ ਗੁਆਂਢੀ ਦੇ ਘਰ ਜਿਹੜੀ ਆ ਅੱਗ ਲੱਗ ਗਈ। ਉੱਥੋਂ ਜਿਹੜੀ ਸਮੈਲ ਆ ਰਹੀ ਹੈਗੀ ਆ ਰਬੜ ਵਾਰਨਿੰਗ ਦੀ, ਤੇ ਉੱਥੇ ਇੱਕ 90 ਸਾਲਾਂ ਦੀ ਜਿਹੜੀ ਆ ਓਲਡ ਔਰਤ ਰਹਿੰਦੀ ਸੀ। ਤੇ ਉਸੇ ਟਾਈਮ ਦੇ ਉੱਤੇ ਜਿਹੜੇ 4 ਬੱਚੇ ਸੀ, ਕਹਿੰਦੇ 2 ਨੇ ਪੁਲਿਸ ਨੂੰ ਕਾਲ ਕਰਨਾ ਸ਼ੁਰੂ ਕਰ ਦਿੱਤਾ ਤੇ 2 ਜਣੇ ਆ ਅੱਗ ਲੱਗੇ ਹੋਏ ਘਰ ਦੇ ਵਿੱਚ ਛਾਲ ਮਾਰ ਕੇ ਚਲੇ ਗਏ ਤੇ ਉਹਨਾਂ ਨੇ 90 ਸਾਲਾਂ ਦੀ ਜਿਹੜੀ ਔਰਤ ਹੈਗੀ ਆ ਉਸ ਨੂੰ ਬਲਦੇ ਹੋਏ ਘਰ ਦੇ ਵਿੱਚੋਂ ਬਚਾ ਲਿਆ। ਸੋ ਉਹਨਾਂ ਦੀ ਜਿਹੜੀ ਕਾਫੀ ਪ੍ਰਸ਼ੰਸਾ ਜਿਹੜੀ ਆ ਹੁਣ ਹੋ ਰਹੀ ਹੈਗੀ ਆ ਜੀ। ਜੇ ਹਰਜੋਤ ਸਿੰਘ ਜੀ ਸਪੋਰਟਸ ਤੇ ਨਜ਼ਰ ਮਾਰਦੇ ਜਾਈਏ ਤਾਂ NBA ਦੇ ਫਾਈਨਲਸ ਜਿਹੜੇ ਚੱਲ ਰਹੇ ਨੇ ਇਸ ਟਾਈਮ ਟੋਰਾਂਟੋ ਰੈਪਟਰਸ ਦਾ ਮੁਕਾਬਲਾ ਜਿਹੜਾ ਆ ਗੋਲਡਨ ਸਟੇਟ ਵਾਰੀਅਰਸ ਜਿਹੜੀ ਸੈਨ ਫਰਾਂਸਿਸਕੋ ਦੀ ਟੀਮ ਉਹਨਾਂ ਦੇ ਨਾਲ ਚੱਲ ਰਿਹਾ। ਗੋਲਡਨ ਸਟੇਟ ਵਾਰੀਅਰਸ ਆਲਰੇਡੀ 4 ਵਾਰੀ ਜਿਹੜੀ ਚੈਂਪੀਅਨ ਹੋਈ ਆ, ਪਿਛਲੀ 2 ਵਾਰੀ ਲਗਾਤਾਰ ਜਿੱਤੀ ਹੈ ਤੇ ਇਸ ਵਾਰੀ ਫਿਰ ਫਾਈਨਲਸ ਦੇ ਵਿੱਚ ਪਹੁੰਚੀ ਹੋਈ ਆ। ਲਗਾਤਾਰ 5 ਸਾਲ ਹੋ ਗਏ ਆ ਇਹਨਾਂ ਨੂੰ ਜਿਹੜੇ ਆ NBA ਦੇ ਫਾਈਨਲਸ ਦੇ ਵਿੱਚ ਪਹੁੰਚਦੇ ਹੋਏ। ਟੋਰਾਂਟੋ ਦੇ ਰੈਪਟਰਸ ਆ ਉਹਨਾਂ ਨੇ
ਕਾਫੀ ਵਧੀਆ ਪ੍ਰਦਰਸ਼ਨ ਕੀਤਾ ਤੇ ਇਸ ਵਾਰ ਫਾਈਨਲ 'ਚ ਪਹੁੰਚੇ ਨੇ। ਇਸ ਟਾਈਮ 2-1 ਦੇ ਨਾਲ ਜਿਹੜੀ ਇਹ 7 ਬੈਸਟ ਆਫ 7 ਦੀ ਜਿਹੜੀ ਸੀਰੀਜ਼ ਹੈ ਉਸ ਦੇ ਵਿੱਚ ਅੱਗੇ ਚੱਲ ਰਹੇ ਆ। ਅੱਜ ਦਾ ਮੁਕਾਬਲਾ ਜਿਹੜਾ ਓਕਲੈਂਡ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਹੋਣਾ ਆ, ਤੇ ਦੇਖਦੇ ਆ ਵੀ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ। ਪਰ ਟੋਰਾਂਟੋ ਰੈਪਟਰਸ ਦੇ ਜਿਹੜੇ ਸੁਪਰ ਫੈਨ ਨਵ ਭਾਟੀਆ ਆ, ਉਸਨੇ ਬਹੁਤ ਚਰਚਾ ਜਿਹੜੀ ਆ ਉਹ ਬਟੋਰੀ ਆ। ਨਵ ਭਾਟੀਆ ਦੀ ਜਿਹੜੀ ਇਹ ਗੱਲਬਾਤ ਸੁਣ ਰਹੇ ਸੀ ਜਿਹੜੇ ਕੱਲ ਪਰਸੋਂ ਜਿਹੜਾ ਹੋਇਆ ਸੀਗਾ ਮੈਚ, ਉਸ ਤੋਂ ਪਹਿਲਾਂ ਇੱਕ ਤਾਂ ਅੱਜ ਮੈਚ ਵੀ ਹੋਣਾ, ਚੌਥਾ ਜਿਹੜਾ ਮੈਚ ਆ ਸੋ ਉਸ ਦੇ ਵਿੱਚ ਹੋਣਾ ਆ। ਸੋ ਉਹ ਤੀਜੇ ਮੈਚ ਤੋਂ ਬਾਅਦ ਦੇ ਵਿੱਚ ਉਹ ਗੱਲਬਾਤ ਜਿਹੜੀ ਉਹ ਕਰ ਰਿਹਾ ਸੀਗਾ, ਕਹਿੰਦਾ 24 ਸਾਲ ਹੋ ਗਏ ਉਸਨੇ ਲਗਾਤਾਰ ਜਿਹੜੇ ਆ ਕੋਈ ਵੀ ਮੈਚ ਟੋਰਾਂਟੋ ਰੈਪਟਰਸ ਦਾ ਛੱਡਿਆ ਨਹੀਂ ਆ। ਉਸ ਨੂੰ ਸੁਪਰ ਫੈਨ ਦੇ ਵਜੋਂ ਜਿਹੜਾ ਆ ਪੂਰੇ ਟੋਰਾਂਟੋ ਦੇ ਵਿੱਚ NBA ਦੇ ਵਿੱਚ ਹੀ ਪੂਰੇ ਦੇ ਵਿੱਚ ਜਿਹੜਾ ਉਹ ਜਾਣਿਆ ਜਾਂਦਾ ਆ, ਤੇ ਆਪਣੀ ਜਿਹੜੀ ਟੀਮ ਦੀ ਉਹ ਪੂਰੀ ਦੀ ਪੂਰੀ ਜਿਹੜੀ ਆ ਉਹ ਸਾਥ ਦੇ ਰਿਹਾ ਆ। ਤੇ ਦੇਖਦੇ ਆ ਵੀ ਕੀ ਬਣਦਾ ਆ। ਦੇਖੋ ਮੈਨੂੰ ਲੱਗਦਾ ਵੀ ਬਹੁਤ ਵਾਰੀ ਜਿਹੜੇ ਲੋਕ ਆ ਲੱਖਾਂ ਡਾਲਰ ਖਰਚਦੇ ਨੇ ਪੱਗ ਦੀ ਆਇਡੈਂਟੀਟੀ ਦੇ ਲਈ, ਇਹ ਉਹ ਐਡਾ ਸ਼ੈਡਾਂ ਇਹ ਉਹ ਕਰਦੇ ਆ, ਪਰ ਇਦਾਂ ਦੇ ਬੰਦੇ ਜਿਹੜੇ ਆਇਡੈਂਟੀਟੀ ਦਾ ਜਿਹੜਾ ਉਹ ਕੰਮ ਜ਼ਿਆਦਾ ਕਰ ਜਾਂਦੇ ਨੇ। ਬਹੁਤ ਜ਼ਿਆਦਾ ਜਿਹੜੇ ਚੈਨਲ ਆ ਉਹ ਹਰ ਗੇਮ ਦੇ ਵਿੱਚ ਉਹਦੀ ਜਿਹੜੀ ਦਿਖਾਉਂਦੇ ਆ ਉਸ ਨੂੰ, ਇੰਟਰਵਿਊ ਲੈਂਦੇ ਆ। ਜਿਹੜੀ ਸਟੋਰੀ ਵੀ ਜਿਹੜੀ ਨਾਲ ਦੀ ਨਾਲ ਕੱਲਾ, ਕਿਉਂਕਿ ਜੂਨ 84 ਦਾ ਚੱਲ ਰਿਹਾ, ਉਹਦੀ ਜਿਹੜੀ ਇੱਕ ਇੰਟਰਵਿਊ ਮੈਂ ਦੇਖ ਰਿਹਾ ਸੀ, ਉਹਦੇ ਵਿੱਚ ਉਹਨੇ ਪੂਰਾ ਸ਼ੋਅ ਕੀਤਾ ਵੀ 1984 ਦੇ ਵਿੱਚ ਮੈਂ ਉੱਥੇ ਸੀਗਾ ਜਿਸ ਟਾਈਮ ਦੇ ਉੱਤੇ ਸਿੱਖਾਂ ਦਾ ਕਤਲੇਆਮ ਹੋ ਰਿਹਾ ਸੀ, ਇਸੇ ਕਰਕੇ ਕਹਿੰਦਾ ਮੈਂ ਭੱਜਾਂ ਉੱਥੋਂ ਪਰਿਵਾਰ ਸਮੇਤ, ਨਹੀਂ ਤਾਂ ਅਸੀਂ ਮਾਰੇ ਜਾਣਾ ਸੀ ਦਿੱਲੀ ਤੋਂ ਹੀ। ਤੇ ਇੱਥੇ ਆ ਕੇ ਕਹਿੰਦਾ ਮੈਂ ਟਾਇਲਟਾਂ ਵੀ ਸਾਫ਼ ਕੀਤੀਆਂ, ਕੰਸਟਰਕਸ਼ਨ ਦਾ ਕੰਮ ਵੀ ਕੀਤਾ, ਉਹ ਤੋਂ ਬਾਅਦ ਕਾਰ ਸੇਲਜ਼ਮੈਨ ਦਾ ਕੰਮ ਕੀਤਾ, ਤੇ ਅੱਜ ਕੱਲ੍ਹ ਉਹ ਸਕਸੈਸਫੁਲ, ਉਹਦੇ ਕੋਲ ਕਾਫੀ ਸਾਰੀਆਂ ਡੀਲਰਸ਼ਿਪਸ ਹੈਗੀਆਂ ਕਾਰ ਦੀਆਂ। ਸੋ ਉਸ ਨੂੰ ਮਿਲਣ ਦੇ ਲਈ ਹਰਜੋਤ ਸਿੰਘ ਜੀ ਜਿਹੜੇ ਹੋਰ ਫੈਨਸ ਨੇ ਉਸ ਨੂੰ ਸੁਪਰ ਫੈਨ ਨੂੰ ਮਿਲਣ ਦੇ ਲਈ ਆ ਰਹੇ ਸੀ। ਸੋ ਨਾਲੇ ਇਹ ਵੀ ਦੱਸ ਜਾਈਏ ਵੀ ਗੋਲਡਨ ਸਟੇਟ ਵਾਰੀਅਰਸ ਦਾ ਇਹ ਅਖੀਰਲੇ ਫਾਈਨਲਸ ਨੇ ਜਿਹੜੇ ਓਕਲੈਂਡ ਦੇ ਵਿੱਚ। ਅਗਲੇ ਸਾਲ ਆਈ ਥਿੰਕ ਇਹਨਾਂ ਨੇ ਸੈਨ ਫਰਾਂਸਿਸਕੋ ਦੇ ਵਿੱਚ ਜਿਹੜਾ ਚੇਜ਼ ਵਾਲਾ ਇਹਨਾਂ ਦਾ ਬਣ ਰਿਹਾ ਨਵਾਂ ਸਟੇਡੀਅਮ, ਜਿਹੜਾ ਅਰੀਨਾ ਬਣ ਰਿਹਾ ਬਾਸਕਟਬਾਲ ਦਾ, ਉੱਥੇ ਗੋਲਡਨ ਸਟੇਟ ਵਾਰੀਅਰਸ ਆ ਉਹਨਾਂ ਨੇ ਸ਼ਿਫਟ ਜਿਹੜਾ ਹੋ ਜਾਣਾ ਆ। ਸੋ ਓਕਲੈਂਡ ਦੇ ਵਿੱਚੋਂ ਕਾਫੀ ਕਹਿ ਲਓ ਵੀ ਰਸ਼ ਜਿਹੜਾ ਕਿਤੇ ਨਾ ਕਿਤੇ ਉਹ ਇਸ ਹਿਸਾਬ ਦੇ ਨਾਲ ਘੱਟ ਜਾਣਾ ਹੈ। ਓਕਲੈਂਡ ਵਾਲਿਆਂ ਨਾਲ ਮਾੜੀ ਹੋ ਰਹੀ ਆ, ਇੱਕ ਤਾਂ ਜਿਹੜਾ ਇੱਥੋਂ ਇਹ ਜਿਹੜਾ ਸਟੇਡੀਅਮ ਜਾ ਰਿਹਾ ਆ, ਤੇ ਦੂਜੇ ਜਿਹੜੇ ਰੇਡਰਸ ਆ ਉਹ ਵੀ ਕੁਛ ਕੁ ਜਿਹੜੇ ਸਾਲਾਂ ਦੇ ਵਿੱਚ ਆਈ ਥਿੰਕ ਅਗਲੇ ਸਾਲ ਜਾਂ ਉਸ ਤੋਂ ਅਗਲੇ ਸਾਲ ਦੇ ਵਿੱਚ ਵੇਗਸ ਦੇ ਵਿੱਚ, ਲਾਸ ਵੇਗਸ ਦੇ ਵਿੱਚ ਉਹ ਮੂਵ ਹੋਣ ਜਾ ਰਹੇ ਨੇ। ਸੋ ਜਿਹੜੇ ਕਿਤੇ ਨਾ ਕਿਤੇ ਓਕਲੈਂਡ ਵਾਲਿਆਂ ਦੇ ਕੋਲ ਹੁਣ ਰਹਿ ਕੇ ਇੱਕ ਬੇਸਬਾਲ ਦੀ ਟੀਮ ਜਿਹੜੀ ਆ ਏਜ਼ ਜਿਹੜੀ ਆ ਉਹ ਰਹਿ ਜਾਣੀ ਆ। ਵੈਸੇ ਤਾਂ ਚਲੋ ਜਿਹੜੇ ਸਪੋਰਟਰ ਹੋਣਗੇ ਉਹ ਹੋਣਗੇ, ਪਰ ਕਾਫੀ ਕਹਿ ਲਓ ਸਪੋਰਟਸ ਲੈਵਲ ਦੇ ਉੱਤੇ ਜਿਹੜਾ ਕਾਫੀ ਉਹਨਾਂ ਨੂੰ ਘਾਟਾ ਪੈਣ ਵਾਲਾ ਆ। ਸੋ ਅੱਜ ਦੀ ਗੇਮ ਬੜੀ ਇੰਪੋਰਟੈਂਟ ਹੈਗੀ ਆ ਵਾਰੀਅਰਸ ਵਾਸਤੇ ਵੀ, ਜੇ ਲੂਜ਼ ਕਰਦੇ ਆ ਤੇ ਰੈਪਟਰਸ ਫਿਰ ਆਪਣੇ ਘਰੇ ਜਾ ਕੇ ਉੱਥੇ ਉਹ ਇਸ ਚੈਂਪੀਅਨਸ਼ਿਪ ਨੂੰ ਜਿਹੜਾ ਉਹ ਜਿੱਤ ਸਕਦੇ ਨੇ। ਤਾਂ ਸਾਰੇ ਬਾਸਕਟਬਾਲ ਦੇ ਜਿਹੜੇ ਪ੍ਰੇਮੀਆਂ ਦੀਆਂ ਨਜ਼ਰਾਂ ਅੱਜ ਦੇ ਸ਼ਾਮ ਦੇ ਇਸ ਮੈਚ ਦੇ ਉੱਤੇ ਰਹਿਣਗੀਆਂ। ਤੇ ਹਰਜੋਤ ਸਿੰਘ ਜੀ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਜਿਹੜਾ ਉਹ ਸਮਾਪਤ ਆ। ਮਿਲਦੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਅਗਲੀ ਵਾਰ, ਉਦੋਂ ਤੱਕ ਲਈ ਸਾਡੇ ਵੱਲੋਂ ਸਭ ਨੂੰ ਹੀ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ। ਉਹਦੇ ਵਾਸਤੇ ਉਹ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਟਰੱਕਿੰਗ ਕੰਪਨੀਜ਼ ਲਈ ਖੁਸ਼ਖਬਰੀ, ਹੁਣ ਟਰੱਕ ਡਰਾਈਵਰਜ਼ ਲੱਭਣੇ ਹੋਏ ਆਸਾਨ। ਛੋਟੀ ਤੋਂ ਵੱਡੀ ਟਰੱਕਿੰਗ ਕੰਪਨੀ ਦੇ ਲਈ